ਜੀ। ਤੇ ਆਪਾਂ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਵੱਲ ਵਧੀਏ। ਰੂਸ ਤੇ ਯੂਕਰੇਨ ਦਾ ਯੁੱਧ ਜਿਹੜਾ ਕਿ ਪਿਛਲੇ ਸਾਲ ਫਰਵਰੀ ਦੇ ਵਿੱਚ ਸ਼ੁਰੂ ਹੋਇਆ ਸੀ, ਉੱਥੇ ਤਾਬੜਤੋੜ ਹਮਲੇ ਦੁਬਾਰਾ ਜਿਹੜੇ ਉਹ ਕੀਤੇ ਆ। ਹੁਣ ਯੂਕਰੇਨ ਦੇ ਵਿੱਚ ਕਹਿੰਦੇ ਵੀ ਰੂਸ ਕਹਿ ਰਿਹਾ ਆ ਵੀ 63 ਫੌਜੀ ਜਿਹੜੇ ਆ ਉਹ ਮਾਰੇ ਗਏ ਆ ਯੂਕਰੇਨ ਦੇ ਦੁਆਰਾ ਜਿਹੜੇ ਹਮਲੇ ਕੀਤੇ ਗਏ ਆ ਮਕੀਵਾ ਕਰਕੇ ਜਿਹੜਾ ਇਲਾਕਾ ਆ ਉਸ ਦੇ ਵਿੱਚ। ਯੂਕਰੇਨ ਨੇ ਨਿਊਯਾਰਕ ਈਵ ਦੀ ਸਟ੍ਰਾਈਕ ਦੇ ਵਿੱਚ ਕਿਹਾ ਵੀ ਅਸੀਂ 400 ਤੋਂ ਵੱਧ ਫੌਜੀ ਜਿਹੜੇ ਆ ਉਸ ਹਮਲੇ 'ਚ ਮਾਰੇ ਹੈਗੇ ਆ, ਪਰ ਰੂਸ ਕਹਿੰਦਾ ਆ ਵੀ ਇਹ 63 ਆંકੜਾ ਜਿਹੜਾ 63 ਦੇ ਉੱਤੇ ਹੈਗਾ ਆ। ਕੁਛ ਹਫ਼ਤੇ ਪਹਿਲਾਂ ਯੂਕਰੇਨ ਦੇ ਦੁਆਰਾ ਐਂਜਲਸ ਜਿਹੜਾ ਬੇਸ ਕੈਂਪ ਆ ਉਹਨਾਂ ਦਾ 에ਅਰ ਬੇਸ ਕੈਂਪ ਆ ਰੂਸ ਦੇ ਵਿੱਚ, ਉਸ ਉੱਤੇ ਡਰੋਨ ਹਮਲਾ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ 'ਚ ਰੂਸ ਨੇ ਤਾਬੜਤੋੜ ਮਿਜ਼ਾਈਲਾਂ ਜਿਹੜੀਆਂ ਉਹ ਛੱਡੀਆਂ ਤੇ ਕੱਲ੍ਹ ਨੂੰ ਜਿਹੜੀਆਂ ਹਰਜੋਤ ਸਿੰਘ ਜੀ ਯੂਕਰੇਨ ਦੇ ਦੁਆਰਾ ਜਿਹੜੀਆਂ ਉਹ ਕਰੀਆਂ ਗਈਆਂ। ਸੋ ਲਗਾਤਾਰ ਇੱਕ ਦੂਜੇ ਦੇ ਉੱਤੇ ਜਿਹੜੇ ਹਮਲੇ ਆ ਉਹ ਹੁਣ ਚੱਲ ਰਹੇ ਆ ਤੇ ਗੱਲ ਲੱਗਦੀ ਆ ਵੀ ਇਹ ਵੱਧਦੀ ਜਿਹੜੀ ਉਹ ਜਾ ਰਹੀ ਆ। ਜਿਉਂ-ਜਿਉਂ 1 ਸਾਲ ਇਸ ਲੜਾਈ ਦਾ ਉਸ ਦੇ ਇਰਦ ਗਿਰਦ ਆਪਾਂ ਆ ਰਹੇ ਆ, ਪਹੁੰਚ ਰਹੇ ਆ, ਤਾਂ ਹਮਲੇ ਜਿਹੜੇ ਆ ਉਹ ਤੇਜ਼ ਹੋ ਰਹੇ ਆ। ਇਹ ਮਸਲਾ ਲੱਗਦਾ ਨਹੀਂ ਜਲਦੀ ਕਿਤੇ ਜਿਹੜਾ ਉਹ ਸੁਲਝਣ ਵਾਲਾ ਹੈਗਾ। ਹਾਈਮਰਸ ਕਰਕੇ ਜਿਹੜੀਆਂ ਰਾਕਟਸ ਆ ਉਹਨਾਂ ਦੀ ਵਰਤੋਂ ਜਿਹੜੀ ਆ ਇਸ ਹਮਲੇ ਦੇ ਵਿੱਚ ਕੀਤੀ ਗਈ ਆ। ਰਸ਼ੀਅਨ 에ਅਰ ਡਿਫੈਂਸ ਕਹਿੰਦਾ ਵੀ 2 ਜਿਹੜੀਆਂ ਮਿਜ਼ਾਈਲ ਉੱਧਰੋਂ ਆ ਰਹੀਆਂ ਸੀ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਜਿਹੜਾ ਉਹ ਕੀਤਾ ਗਈਆਂ, ਪਰ 4 ਜਿਹੜੀਆਂ ਵੱਖ-ਵੱਖ ਬਿਲਡਿੰਗਸ ਦੇ ਵਿੱਚ ਜਾ ਟਕਰਾਈਆਂ ਹੈਗੀਆਂ। ਇਹ ਉੱਥੇ ਦੇ ਜਿਹੜੇ ਸਟ੍ਰੈਟੇਜਿਕ ਕਮਿਊਨੀਕੇਸ਼ਨ ਡਿਪਾਰਟਮੈਂਟ ਯੂਕਰੇਨ ਦਾ ਆ ਉਹਦੀ ਸਟੇਟਮੈਂਟ ਦੇ ਆਧਾਰ ਤੇ ਦੱਸਿਆ ਜਾ ਰਿਹਾ ਆ। ਜੀ, ਬਿਲਕੁਲ। ਸੋ ਲੜਾਈ ਬਹੁਤ ਤੇਜ਼ ਹੋ ਗਈ ਆ। ਰਸ਼ੀਆ ਵਾਲੇ ਇਹ ਕਹਿ ਰਹੇ ਆ ਵੀ 63 ਜਣਿਆਂ ਦੀ ਮੌਤ ਹੋਈ ਆ, ਪਰ ਯੂਕਰੇਨ ਵਾਲੇ ਕਹਿ ਰਹੇ ਆ ਵੀ ਹੰਡਰਡਸ 400 ਜਾਂ 100 ਦੀ ਗਿਣਤੀ ਦੇ ਵਿੱਚ ਜਿਹੜੇ ਫੌਜੀ ਆ ਉਹ ਰਸ਼ੀਆ ਦੇ ਮਰੇ ਹੈਗੇ ਆ। ਯੂਕਰੇਨ ਦੀ ਆਰਮੀ ਨੇ ਕਈ ਟਾਵਰਸ ਜਿਹੜੇ ਆ ਉਹ ਕਾਰਾਂ ਦੇ ਉੱਤੇ ਸੈਟਅਪ ਕੀਤੇ ਆ। ਉਹਨਾਂ ਨੂੰ ਜਿਹੜੇ ਆ ਟਾਰਗੇਟ ਨੂੰ ਕਿਸ ਤਰ੍ਹਾਂ ਜਿਹੜਾ ਲੋਕੇਟ ਕਰਨਾ ਹੈਗਾ, ਉਹਨਾਂ ਨੇ ਜਿਹੜੇ ਸੈਂਸਰਸ ਜਾਂ ਜਿਹੜਾ ਮਿਲਟਰੀ ਦਾ ਇਕਵਿਪਮੈਂਟ ਆ ਆਪਣੀਆਂ ਕਾਰਾਂ ਦੇ ਉੱਤੇ ਲਾਇਆ ਹੈਗਾ ਤੇ ਕਾਰਾਂ ਘੁਮਾ ਕੇ ਉਹ ਦੇਖਦੇ ਹੈਗੇ ਆ। ਸੋ ਨਵੇਂ ਸਾਲ ਦੇ ਉੱਤੇ ਇੰਨੀ ਤੇਜ਼ੀ ਦੇ ਨਾਲ ਜਿਹੜੀ ਲੜਾਈ ਹੋਈ ਆ, ਸੋ ਹੁਣ ਪਤਾ ਨਹੀਂ ਇਹ ਕਿੱਧਰ ਨੂੰ ਜਾਊਗਾ, ਕਿਉਂਕਿ ਯੂਕਰੇਨ ਵਾਲੇ ਨੇ ਕਹਿ ਦਿੱਤਾ ਸੀ ਨਵੇਂ ਸਾਲ ਦੇ ਉੱਤੇ ਵੀ ਅਸੀਂ 2023 ਦੇ ਵਿੱਚ ਇਹ ਜੰਗ ਨੂੰ ਜਿੱਤਾਂਗੇ। ਤੇ ਉਦੋਂ ਹੁਣ 30 ਰਹਿਣੀ ਕਹਿੰਦੇ ਸੀ ਹਰਜੋਤ ਸਿੰਘ ਜੀ, ਕੋਈ ਪਤਾ ਨਹੀਂ 36 ਘੰਟੇ ਪੈਂਦੇ ਸੀ ਉਦੋਂ ਪਹਿਲਾਂ। ਜੀ, ਸੋ ਇਹ ਕਾਫੀ ਜ਼ਿਆਦਾ ਇਸ ਟਾਈਮ ਦੇ ਉੱਤੇ ਸਿਚੁਏਸ਼ਨ ਉੱਥੇ ਖਤਰਨਾਕ ਬਣੀ ਆ। ਇੰਨੀ ਠੀਕ ਆ, ਪਹਿਲਾਂ ਵੀ ਲੜਾਈ ਚੱਲ ਰਹੀ ਸੀ, ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਫੌਜੀ ਉਹ ਇੱਕ ਮਿਜ਼ਾਈਲਾਂ ਦੇ ਨਾਲ ਇੱਕੋ ਦਿਨ ਨਹੀਂ ਮਾਰੇ ਗਏ ਸੀਗੇ। ਜੀ, ਸੋ 400 ਮਰਨ ਤੋਂ ਬਿਨਾਂ ਕਹਿੰਦੇ 300 ਤੋਂ ਵੱਧ ਜ਼ਖਮੀ ਵੀ ਹੋਏ ਹੈਗੇ ਆ, ਇਹ ਯੂਕਰੇਨ ਵਾਲੇ ਕਹਿ ਰਹੇ ਹੈਗੇ ਜੀ। ਸੋ ਇਹਦਾ ਮਤਲਬ ਆ ਵੀ ਹੁਣ ਰੂਸ ਵੀ ਜਵਾਬੀ ਕਾਰਵਾਈ ਕਰੂਗਾ, ਉਹ ਵੀ ਹੁਣ ਹਮਲੇ ਜਿਹੜੇ ਆਪਣੇ ਵੱਲੋਂ ਤੇਜ਼ ਕਰੂਗਾ ਤੇ ਇਹ ਗੱਲ ਲਗਾਤਾਰ ਜਿਹੜੀ ਉਹ ਵੱਧਦੀ ਜਾ ਰਹੀ ਹੈਗੀ ਆ।